ਸ਼ਰਮਾ ਜੀ, ਤੁਸੀਂ ਆਪਣੀ ਹੈਲਥ ਵਿਵਸਥਾ ਦਾ ਜ਼ਿਕਰ ਕੀਤਾ ਆਪਣੀ ਗੱਲਬਾਤ ਦੇ ਵਿੱਚ, ਆਪਣੇ ਤਬਸਰੇ ਦੇ ਵਿੱਚ। ਸਾਡੀ ਸਿਹਤ ਸਮੱਸਿਆਵਾਂ, ਸਿਹਤ ਦਾ ਵੀ ਜ਼ਿਕਰ ਕੀਤਾ, ਵਿੱਚ ਡਾਕਟਰਾਂ ਦਾ ਜ਼ਿਕਰ ਕੀਤਾ। ਅਗਲੀ ਖਬਰ ਵੀ ਸਾਡੀਆਂ ਜਨਤਕ ਸਿਹਤ ਸਮੱਸਿਆਵਾਂ ਦਾ ਜਿਹੜਾ ਫਾਸ਼ ਕਰਨ ਵਾਲੀ ਹੈ। ਪਠਾਨਕੋਟ ਦੇ ਹਸਪਤਾਲ ਦੇ ਫਰਸ਼ ਤੇ ਇੱਕ ਬੀਬੀ ਨੂੰ ਬੱਚੇ ਨੂੰ ਜਨਮ ਦੇਣਾ ਪਿਆ। ਉਹਨੂੰ ਸਟ੍ਰੈਚਰ ਵੀ ਉੱਥੇ ਨਹੀਂ ਮਿਲਿਆ, ਮੰਜਾ ਬੈੱਡ ਤਾਂ ਜਿਹੜਾ ਬਹੁਤ ਦੂਰ ਦੀ ਗੱਲ। ਪ੍ਰਵੀਨ ਜੀ, ਇਹ ਤੋਂ ਮਾੜੀ ਹੋਰ ਗੱਲ ਕੋਈ ਨਹੀਂ ਹੋ ਸਕਦੀ ਕਿ ਅਸੀਂ ਉਹਨੂੰ ਜਗ ਜਨਨੀ ਦਾ ਨਾਂ, ਮਾਤਾ ਦਾ ਨਾਂ, ਹੈ ਨਾ, ਅਸੀਂ ਔਰਤ ਨੂੰ ਮਤਲਬ ਕਿ ਕਹਿੰਦੇ ਆ ਕਿ ਰਾਜੇ ਮਹਾਰਾਜੇ ਵੀ, ਹੈ ਨਾ, ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾਨ। ਸੋ ਅਸੀਂ ਉਸ ਹਵਾਲੇ ਜਿਹੜੀ ਮਾਨਤਾ ਦਿੰਦੇ ਆ, ਔਰ ਉਸ ਤੋਂ ਬਾਅਦ ਰੱਬ ਤੋਂ ਬਾਅਦ ਜੇਕਰ ਧਰਤੀ ਤੇ ਕਿਸੇ ਨੂੰ ਸਤਿਕਾਰ ਮਿਲਦਾ ਤਾਂ ਉਹ ਡਾਕਟਰ ਜਾਤ ਨੂੰ ਮਿਲਦਾ। ਜੀ ਕਿ ਭਾਈ ਇਹ ਤਾਂ ਰੱਬ ਦਾ ਰੂਪ ਨੇ, ਮਰੇ ਹੋਏ ਬੰਦੇ 'ਚ ਵੀ ਜਾਨ ਪਾ ਦਿੰਦੇ ਨੇ, ਜਾਨ ਬਚਾ ਦਿੰਦੇ ਨੇ ਨਵਾਂ ਜਨਮ ਦੇਣ 'ਚ। ਤੋ ਇਹ ਜਦ ਤੋਂ ਇਹ ਤਕਨੀਕ ਦਾ ਵਾਧਾ ਹੋਇਆ ਕਿ ਹਸਪਤਾਲਾਂ 'ਚ ਡਿਲੀਵਰੀਆਂ ਹੋਣ ਲੱਗੀਆਂ, ਤਦ ਤੋਂ ਮੌਤ ਦੇ ਅੰਕੜੇ ਬਹੁਤ ਘਟੇ ਨੇ ਬੱਚਿਆਂ ਦੀ, ਮਤਲਬ ਕਿ ਪਹਿਲੇ ਪੜਾਅ 'ਚ ਮੌਤ ਦਾ। ਪਰ ਇਸ ਕੱਲ ਦੇ ਦ੍ਰਿਸ਼ ਨੇ ਮਤਲਬ ਕਿ ਸਖਤ ਤੋਂ ਸਖਤ, ਜਿਹੜਾ ਕਹਿੰਦਾ ਕਿ ਮੈਂ ਪੱਥਰ ਦੇ ਲਾਂ ਮੇਰਾ ਮਨ ਨਹੀਂ ਪਿੰਗਲਦਾ, ਉਹਦੀਆਂ ਵੀ ਅੱਖਾਂ ਭਰ ਆਈਆਂ ਹੋਣਗੀਆਂ ਜਦੋਂ ਉਹ ਵੀਡੀਓ ਕਲਿੱਪ ਦੇਖਿਆ ਕਿ ਰਿਸੈਪਸ਼ਨ ਦੇ ਉੱਤੇ ਇੱਕ ਔਰਤ ਲੇਟੀ ਹੋਈ ਆ ਤੇ ਬੱਚਾ ਫਰਸ਼ ਤੇ ਜਨਮ ਲੈ ਰਿਹਾ, ਤੇ ਉਹ ਚੀਕ ਰਹੇ ਨੇ ਲੋਕ, ਉੱਥੇ ਔਰਤਾਂ ਚੀਕ ਰਹੀਆਂ ਨੇ, ਉਹਦਾ ਘਰ ਵਾਲਾ ਚੀਕਦਾ ਚੀਕਦਾ ਕਹਿੰਦਾ ਰਿਹਾ ਕਿ ਮੈਂ ਬਾਰ-ਬਾਰ ਇਹਨੂੰ ਬੇਨਤੀ ਕਰਦਾ ਰਿਹਾ ਕਿ ਉਹਦਾ ਬੁਰਾ ਹਾਲ ਆ, ਉਹਦੇ ਲੇਬਰ ਪੇਨ ਹੋ ਰਹੀ ਹੈ। ਤੇ ਪਰ ਡਾਕਟਰਾਂ ਨੇ ਨਹੀਂ ਜੀ, ਬਾਅਦ ਚੋਂ ਡਾਕਟਰਾਂ ਦਾ ਹਵਾਲਾ ਕੀ ਸੀ ਕਿ ਅਸੀਂ ਨੂੰ ਕਿਹਾ ਸੀ ਅਲਟਰਾਸਾਊਂਡ ਕਰਾ ਲਿਆ, ਆਪਣੀਆਂ ਪਰਚੀਆਂ ਲਿਆ, ਆਪਣੀ ਲਿਆ, ਤੇ ਪਤਾ ਲੱਗ ਰਿਹਾ ਸੀ ਕਿ ਉਹਨੂੰ ਉਸ ਹਾਲਤ ਦੇ ਵਿੱਚ ਉੱਥੋਂ ਕਹਿੰਦਾ ਸੀ ਕਿ ਲੈ ਜਾ, ਲੈ ਇਹਨੂੰ ਰੈਫਰ ਕਰ ਦਿੰਦੇ ਹਾਂ ਅਸੀਂ, ਬਿਨਾਂ ਕਾਗਜ਼ ਲਿਖਿਆ, ਬਿਨਾਂ ਕੋਈ ਪਤਾ ਲਿਖਿਆ, ਕਹਿੰਦਾ ਰੈਫਰ। ਜਦੋਂ ਹਾਲਤ ਪਤਾ, ਮਤਲਬ ਕਿ ਇਸ ਮਾਮਲੇ ਦੇ ਵਿੱਚ ਜ਼ਿਆਦਾਤਰ ਅਟੈਂਡ ਕਰਨ ਵਾਲੇ ਡਾਕਟਰ ਜਿਹੜੇ ਹੁੰਦੇ ਨੇ ਉਹ ਲੇਡੀ ਡਾਕਟਰ ਹੁੰਦੇ ਨੇ, ਨਰਸਾਂ ਜ਼ਿਆਦਾਤਰ ਹਸਪਤਾਲ ਦੇ ਵਿੱਚ ਔਰਤਾਂ ਹੁੰਦੀਆਂ ਨੇ। ਤੇ ਕੀ ਉਹ ਵੀ ਉਹ ਪੀੜ ਨਹੀਂ ਮਹਿਸੂਸ ਕਰ ਪਾਈਆਂ, ਉਹ ਵੀ ਉਹਦਾ ਦਰਦ ਨਹੀਂ ਮਹਿਸੂਸ ਕਰ ਪਾਈਆਂ? ਚੈੱਕ ਕਰਨਾ ਵੀ ਮੁਨਾਸਬ ਨਹੀਂ ਸਮਝਿਆ ਗਿਆ ਕਿ ਹਾਂ ਇਸ ਮੌਕੇ ਬੱਚਾ ਕਿਸ ਸਥਿਤੀ ਦੇ ਵਿੱਚ ਹੈ, ਕੀ ਉਹਨੂੰ ਹੋ ਸਕਦਾ ਕੀ ਬੱਚਾ ਨਹੀਂ ਹੋਣ ਵਾਲਾ ਅਜੇ, ਕੀ ਉਹ ਵੀ ਮੁਨਾਸਿਬ ਨਹੀਂ ਸਮਝਿਆ। ਚਲੋ, ਉਸ ਤੋਂ ਵੀ ਹੱਦ ਉਹ ਤੋਂ ਜ਼ਿਆਦਾ ਇਹ ਸੀਗੀ ਕਿ ਜਦੋਂ ਬੱਚੇ ਨੇ ਫਰਸ਼ ਤੇ ਜਨਮ ਲੈ ਲਿਆ ਔਰ ਲੋਕਾਂ ਨੇ ਉੱਥੇ ਹੰਗਾਮਾ ਕੀਤਾ, ਰੌਲਾ ਪਿਆ, ਉਸ ਤੋਂ ਬਾਅਦ ਡਾਕਟਰ ਉਹਨੂੰ ਲੈ ਕੇ ਗਏ, ਤਦ ਉਹਦੀ ਕਲਿੱਪ ਉਹ ਸਾਹਮਣੇ ਆ ਸਾਰਿਆਂ ਦੇ ਕਿ ਉਹਦੇ ਪੈਰਾਂ ਦੇ ਨਿਸ਼ਾਨ ਲਹੂ ਨਾਲ ਲਿਬੜੇ ਹੋਏ, ਉਸ ਰਿਸੈਪਸ਼ਨ ਤੋਂ ਲੈ ਕੇ ਉਹ ਵਾਰਡ ਤੱਕ ਦੇ ਪੈਰਾਂ ਦੇ ਨਿਸ਼ਾਨ ਨੇ। ਇਹਦਾ ਮਤਲਬ ਸਟ੍ਰੈਚਰ ਤੇ ਵੀ ਉਸ ਔਰਤ ਨੂੰ ਨਹੀਂ ਲਿਜਾਇਆ ਗਿਆ, ਉਸ ਹਾਲਤ ਦੇ ਵਿੱਚ ਵੀ ਉਹਨੂੰ ਪੈਦਲ ਤੋਰ ਕੇ ਅੰਦਰ ਲੈ ਕੇ ਗਏ। ਇਹ ਤੋਂ ਮਤਲਬ ਕਿ ਮੱਦਭਾਗੀ ਗੱਲ ਕੀ ਹੋ ਸਕਦੀ ਆ ਜੀ? ਕੋਤਾਹੀ ਮੌਕੇ ਦੀ ਹੁੰਦੀ ਆ, ਸਵਾਲ ਸਰਕਾਰ ਤੇ ਉੱਠਣਾ ਜਾਇਜ਼ ਆ, ਸਵਾਲ ਸਰਕਾਰ ਤੇ ਆਉਣਾ ਜਾਇਜ਼ ਆ, ਪਰ ਪਹਿਲੀ ਸੰਵੇਦਨਾ ਮੌਕੇ ਤੇ ਆ। ਸਰਕਾਰ ਹਰ ਥਾਂ ਨਹੀਂ ਬੈਠ ਸਕਦੀ, ਮੰਤਰੀ ਹਰ ਥਾਂ ਨਹੀਂ ਬੈਠ ਸਕਦੇ, ਪਰ ਸਰਕਾਰੀ ਹੁਕਮ ਤਾਂ ਕੰਮ ਕਰਦੇ ਆ ਨਾ। ਸੋ ਜਿਹੜੇ ਕਹਿੰਦੇ ਸਿਹਤ ਸਾਡੀ ਪਹਿਲੀ ਪ੍ਰਾਇੋਰਟੀ ਹੈ, ਸਿਹਤ ਤਾਂ ਸਾਡੇ ਕੋਲ ਮਾਡਲ ਹੈ ਦਿੱਲੀ ਵਾਲਾ, ਸਿਹਤ ਦੇ ਮਾਮਲੇ 'ਚ ਹੁਣ ਕਤਾਈ ਹੋਊਗੀ ਨਹੀਂ, ਤੇ ਘੱਟੋ ਘੱਟ ਉਹ ਆਪਣੇ ਡਾਕਟਰਾਂ ਨੂੰ, ਆਪਣੇ ਨਰਸਾਂ ਨੂੰ ਪਾਠ ਤਾਂ ਪੜ੍ਹਾ ਲੈਂਦੇ। ਤੇ ਹੁਣ ਜੋੜੇ ਮਾਜਰਾ ਸਾਹਿਬ ਸਾਹਮਣੇ ਆ ਜਾਣ ਕਿ ਭਾਈ ਜੇਕਰ ਉਹ ਗੰਦੇ ਬੈੱਡ ਦੇ ਉੱਤੇ BC ਦੀਆਂ ਕੁਤਾਈਆਂ ਕਾਰਨ ਸਾਨੂੰ ਉਹ BC ਨੂੰ ਭਜਾਉਣਾ ਪਿਆ ਤਾਂ ਗਲਤ ਪ੍ਰਬੰਧਾਂ ਕਰਕੇ ਮੈਂ ਅਸਤੀਫਾ ਦਿੰਦਾ। ਜੇ ਭਾਰਤ ਦੇ ਵਿੱਚ ਰੇਲ ਮੰਤਰੀ ਉਹ ਰੇਲ 'ਚ ਸਵਾਰ ਤਾਂ ਨਹੀਂ ਸੀ ਨਾ, ਉਹ ਰੇਲ ਗੱਡੀ ਚਲਾ ਤਾਂ ਨਹੀਂ ਰਿਹਾ ਸੀ ਨਾ, ਜੇਕਰ ਉਹ ਰੇਲ ਹਾਦਸੇ ਤੋਂ ਇਹ ਕਹਿੰਦਾ ਕਿ ਮੇਰੀ ਜ਼ਿੰਮੇਵਾਰੀ ਹੈ ਜੇਕਰ ਰੇਲ ਹਾਦਸਾ ਹੋਇਆ ਤੇ ਮੈਂ ਅਸਤੀਫਾ ਦਿੰਦਾ, ਫਿਰ ਜੋੜੇ ਮਾਜਰਾ ਆਵੇ ਸਾਹਮਣੇ ਕਿ ਮੈਂ ਪ੍ਰਵਾਨ ਕਰਦਾ ਕਿ ਮੇਰੇ ਸਿਸਟਮ 'ਚ ਖਾਮੀਆਂ, ਮੈਂ ਡਾਕਟਰਾਂ ਨੂੰ ਸਮਝਾ ਨਹੀਂ ਸਕਿਆ, ਮੈਂ ਉਹਨਾਂ ਨੂੰ ਉਹਦੇ ਲਈ ਤਿਆਰ ਨਹੀਂ ਕਰ ਸਕਿਆ, ਸਾਡੇ ਹਸਪਤਾਲ ਉਹ ਆਸਾਨ ਦੇ ਅਜੇ ਨਹੀਂ ਬਣੇ। ਚਾਹੇ ਪਿਛਲੀਆਂ ਸਰਕਾਰਾਂ ਦੇ ਨਲਾਇਕੀ ਗੱਲ ਪਾਓ, ਕੁਛ ਪਾਓ, ਪਰ ਮੰਤਰੀ ਸਾਹਿਬ ਆ ਕੇ ਸਾਹਮਣੇ ਲੈਣ ਜ਼ਿੰਮੇਵਾਰੀ, ਦੇਣ ਅਸਤੀਫਾ। ਸੋ ਇਸ ਲਈ ਇੱਥੇ ਉਹਨਾਂ ਡਾਕਟਰਾਂ ਦੇ ਉੱਤੇ ਵੀ, ਉਹਨਾਂ ਨਰਸਾਂ ਦੇ ਉੱਤੇ ਵੀ, ਹਸਪਤਾਲ ਦੇ ਉੱਤੇ ਵੀ, ਹਸਪਤਾਲ ਦੇ ਮੁਖੀ ਦੇ ਉੱਤੇ ਵੀ ਕਾਰਵਾਈ ਹੋਣੀ ਚਾਹੀਦੀ ਆ, ਤੇ ਉਹਦੇ ਨਾਲ ਨਾਲ ਸਿਹਤ ਮੰਤਰੀ ਨੂੰ ਵੀ ਆਪਣੀ ਜ਼ਿੰਮੇਵਾਰੀ ਲੈਣੀ ਪੈਣੀ ਹੈ। ਔਰ ਕਿਤੇ ਨਾ ਕਿਤੇ ਡਾਕਟਰਾਂ ਨੂੰ ਵੀ ਆਪਣੀ ਸਮਝਣਾ ਪੈਣਾ ਕਿ ਭਾਈ ਤੁਹਾਨੂੰ ਤਨਖਾਹ, ਤੁਹਾਨੂੰ ਭੱਤੇ, ਸਾਰਾ ਕੁਝ ਮਰੀਜ਼ਾਂ ਨੂੰ ਸੰਭਾਲਣ ਦੇ ਮਿਲਦੇ ਨੇ। ਇਹ ਨਹੀਂਗਾ ਕਿ ਕੋਈ VIP ਆ ਜਾਵੇ ਤਾਂ ਹੀ ਤੁਸੀਂ ਅੱਗੇ ਫੁੱਲਾਂ ਦੇ ਗੁਲਦਸਤੇ ਲੈ ਕੇ ਖੜਨੇ ਆ। ਜੇਕਰ ਮਰੀਜ਼ ਨੂੰ ਹੱਸ ਕੇ ਮਿਲੋ, ਪਿਆਰ ਨਾਲ ਮਿਲੋ, ਅੱਧਾ ਰੋਗ ਉਹਦਾ ਦਰਦ ਘਟ ਜਾਂਦਾ ਜੀ। ਤੇ ਇਹੋ ਜਿਹੇ ਮਾਮਲੇ 'ਚ ਜਦੋਂ ਬੱਚਾ ਜਨਮ ਲੈਣ ਵਾਲੀ ਸਥਿਤੀ ਹੋਵੇ ਤਦ ਤਾਂ ਉਹਦੀ ਪੀੜ ਹੀ ਤੁਹਾਨੂੰ ਮਹਿਸੂਸ ਕਰਨੀ ਮਤਲਬ ਕਿ ਬਹੁਤ ਲਾਜ਼ਮੀ ਹੋ ਜਾਂਦੀ ਹੈ। ਪਰ ਇਸ ਮਾਮਲੇ 'ਚ ਮੈਨੂੰ ਲੱਗਦਾ ਕਿਸੇ ਨੇ ਉਹ ਮਹਿਸੂਸ ਨਹੀਂ ਕੀਤਾ। ਔਰ ਇਹ ਪੰਜਾਬ ਦੇ ਸਿਹਤ ਮਹਿਕਮੇ ਦਾ, ਸਿਹਤ ਵਿਭਾਗ ਦਾ ਜਨਾਜ਼ਾ ਹੈ ਜਿਹੜਾ ਉੱਥੇ ਪਠਾਨਕੋਟ ਦੇ ਹਸਪਤਾਲ ਦੇ ਵਿੱਚ ਨਿਕਲਿਆ ਹੈ। ਇਸ ਦੇ ਉੱਤੇ ਸਖਤ ਕਾਰਵਾਈ ਦੀ ਵੀ ਲੋੜ ਹੈ, ਇਸ ਦੇ ਉੱਤੇ ਐਕਸ਼ਨ ਲੈਣ ਦੀ ਵੀ ਲੋੜ ਹੈ। ਔਰ ਬਾਕੀ ਹਸਪਤਾਲ ਦੇ ਡਾਕਟਰਾਂ ਨੂੰ ਬੁਲਾ ਕੇ ਕੋਈ ਸੈਮੀਨਾਰ, ਕੋਈ ਟ੍ਰੀਟਮੈਂਟ, ਕੋਈ ਸਲਾਹ, ਕੋਈ ਅਕਲ, ਜੇਕਰ ਉਹਨਾਂ ਦੇ ਬੋਝ ਆ ਬੋਝ ਘਟਾਓ, ਜੇਕਰ ਉਹਨਾਂ ਕਿਸੇ ਸਾਧਨਾਂ ਦੀ ਲੋੜ ਆ ਸਾਧਨ ਦਿਓ। ਪਰ ਸੰਵੇਦਨਾ ਨਾ ਮੁੱਲ ਖਰੀਦੀ ਜਾ ਸਕਦੀ ਆ,
ਨਾ ਸੰਵੇਦਨਾ ਭਰੀ ਜਾ ਸਕਦੀ ਆ। ਇਹ ਖੁਦ ਦੇ ਅੰਦਰ ਮਾਨਵਤਾ ਦਾ ਦਰਦ ਹੋਣਾ ਚਾਹੀਦਾ। ਜੇਕਰ ਇਹ ਦਰਦ ਹੁੰਦਾ ਤਾਂ ਉਹ ਘਟਨਾ ਨਾ ਵਾਪਰਦੀ। ਉਹਦੇ ਲਈ ਜੋੜੇ ਮਾਜਰੇ ਤੋਂ ਲੈ ਕੇ ਐਸਐਮਓ ਤੱਕ, ਐਸਐਮਓ ਤੋਂ ਲੈ ਕੇ ਡਾਕਟਰ ਤੱਕ, ਡਾਕਟਰ ਤੋਂ ਲੈ ਕੇ ਸਟਾਫ ਨਰਸ ਤੱਕ, ਸਾਰਿਆਂ ਦੇ ਉੱਤੇ ਕਾਰਵਾਈ ਹੋਣੀ ਲਾਜ਼ਮੀ ਹੈ।